559 374 45 41 ਦੇ ਉੱਤੇ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਅੱਜ ਸ਼ੁਰੂ ਕਰਦੇ ਹਾਂ। ਦਿੱਲੀ ਦੇ ਵਿੱਚ ਚੱਲ ਰਹੀ ਜਿਹੜੀ ਹਿੰਸਾ ਹੈ ਉਸ ਨੂੰ ਲੈ ਕੇ ਦਿੱਲੀ ਪੁਲਿਸ ਨੇ ਕਿਹਾ ਆ ਵੀ ਹਾਲੇ ਪਰਚਾ ਦਰਜ ਕਰਨ ਦਾ ਸਹੀ ਸਮਾਂ ਨਹੀਂ ਆ, ਅਤੇ ਉਹਦੇ ਜੱਜ ਦੇ ਤਬਾਦਲੇ ਨੂੰ ਲੈ ਕੇ ਵੀ ਪੂਰਾ ਰੌਲਾ ਪੈ ਰਿਹਾ। ਨਹੀਂ, ਸਹੀ ਸਮਾਂ ਕਦੋਂ ਆਏਗਾ? ਵਿਸਾਖ ਦੇ ਵਿੱਚ ਆਏਗਾ ਜਾਂ ਜੇਠ ਦੇ ਵਿੱਚ ਆਏਗਾ? ਇਹ ਵੀ ਦੱਸ ਦੇਣਾ ਚਾਹੀਦਾ ਨਾ ਦਿੱਲੀ ਪੁਲਿਸ ਨੂੰ ਕਿ ਕਦੋਂ ਆਏਗਾ ਸਹੀ ਸਮਾਂ। ਜਦੋਂ ਹੋਰ ਲੋਕ ਮਰ ਜਾਣਗੇ, ਜਦੋਂ ਹੋਰ ਘਰ ਸੜ ਜਾਣਗੇ, ਜਦੋਂ ਹੋਰ ਵਸ਼ਿੰਦੇ ਉਜੜ ਜਾਣਗੇ, ਉਸ ਸਮੇਂ ਪਰਚਾ ਦਰਜ ਕਰੋਗੇ। ਤਾਂ ਪਰਚਾ ਤੇ ਦਰਜ ਵੈਸੇ ਇਹਨਾਂ ਨੇ ਕੀਤਾ ਗਿਆ, ਮਤਲਬ ਕਿ ਤਕਰੀਬਨ 50 ਦੇ ਕਰੀਬ FIR ਦਰਜ ਕੀਤੀਆਂ ਨੇ, ਪਰ ਇਹਨਾਂ ਦੇ ਵਿੱਚ ਉਹ ਲੋਕ ਨਾਮਜ਼ਦ ਨਹੀਂ ਨੇ ਕੀਤੇ ਜਿਹੜੇ ਲੋਕ ਇਸ ਚੀਜ਼ ਵਾਸਤੇ ਜ਼ਿੰਮੇਵਾਰ ਸਮਝੇ ਜਾਂਦੇ ਆ ਮੁੱਢਲੇ ਤੌਰ ਤੇ। ਜਿੱਦਾਂ ਮਿਸ਼ਰਾ ਜੀ ਹੋਣ, ਚਾਹੇ ਠਾਕੁਰ ਜੀ ਹੋਣ, ਚਾਹੇ ਵਰਮਾ ਜੀ ਹੋਣ, ਇਹ ਸਾਰੇ ਜਿਨ੍ਹਾਂ ਨੇ ਹੇਟ ਸਪੀਚਸ ਕੀਤੀਆਂ, ਇਹਨਾਂ ਨੂੰ ਹਾਈ ਕੋਰਟ ਨੇ ਵੀ ਕਿਹਾ ਕਿ ਮੁਕੱਦਮੇ ਦੀ ਜ਼ਦ 'ਚ ਲੈ ਕੇ ਆਓ, ਇਹਨਾਂ ਤੇ ਮੁਕੱਦਮੇ ਦਰਜ ਕਰੋ। ਤਾਂ ਉਹਨਾਂ ਨੂੰ ਇਸ ਵੇਲੇ ਨਾਮਜ਼ਦ ਕਰਨ ਦੀ ਥਾਂ ਤੇ ਇਹ ਛੋਟ ਦਿੱਤੀ ਜਾ ਰਹੀ ਹੈ ਕਿ ਨਹੀਂ ਜੀ, ਸਮਾਂ ਸਾਨੂੰ ਥੋੜਾ ਹੋਰ ਦਿਓ। ਕਹਿੰਦੇ ਕਿ ਹਾਲੇ ਵੀਡੀਓਜ਼ ਦੇਖਣੀਆਂ, ਮਤਲਬ ਕਿ ਉਹ ਜਿਹੜੀਆਂ 3-4 ਵੀਡੀਓ ਆ ਉਹ ਵੇਖਣ ਵਾਸਤੇ ਹੀ ਕੋਰਟ ਨੇ ਲਗਭਗ 1 ਮਹੀਨੇ ਦਾ ਜਾਂ ਕਹਿ ਲਓ 1.25 ਮਹੀਨੇ ਦਾ ਸਮਾਂ ਦੇ ਦਿੱਤਾ। ਤਾਂ ਹੁਣ ਇਹ ਸੁਣਵਾਈ ਜਿਹੜੀ ਆ ਉਹ 13 ਅਪ੍ਰੈਲ ਨੂੰ ਹੋਏਗੀ ਜੀ। ਤਾਂ ਦਿੱਲੀ ਪੁਲਿਸ ਨੇ ਮੇਰੇ ਖਿਆਲ ਦੇ ਨਾਲ, ਦੇਖੋ ਹੁਣ ਜਿਹੜੀ ਦੂਸਰੀ ਗੱਲ ਤੁਹਾਂ ਕੀਤੀ ਆ ਜੱਜ ਦੇ ਤਬਾਦਲੇ ਵਾਲੀ, ਇਹ ਇੱਥੇ ਹੀ ਕੰਟਰੋਵਰਸ਼ਲ ਬਣ ਜਾਂਦੀ ਆ। ਕਿਉਂਕਿ ਜਿਹੜੇ ਮੁਰਲੀਧਰ ਸੀਗੇ, ਜਿਹੜੇ ਜਸਟਿਸ ਸਾਹਿਬ, ਉਹਨਾਂ ਨੇ ਜਿਸ ਤਰੀਕੇ ਨਾਲ ਸੁਣਵਾਈ ਸ਼ੁਰੂ ਕੀਤੀ, ਜਿਸ ਤਰੀਕੇ ਨਾਲ ਫਟਕਾਰਾਂ ਪਾਈਆਂ, ਹਾਲਾਂਕਿ ਕੇਸ ਪਹਿਲਾਂ ਕਿਸੇ ਹੋਰ ਜੱਜ ਕੋਲ ਗਿਆ ਸੀਗਾ, ਉਹ ਛੁੱਟੀ ਤੇ ਸਨ। ਫਿਰ ਜਿਹੜੇ ਮੋਸਟ ਸੀਨੀਅਰ ਜੱਜ ਸੀਗੇ ਉਹਨਾਂ ਨੇ ਇਹ ਸੁਣਵਾਈ ਦਿੱਤੀ ਮੁਰਲੀਧਰ ਸਰ ਨੂੰ। ਤਾਂ ਮੁਰਲੀਧਰ ਸਾਹਿਬ ਜਿਹੜੇ ਆ ਉਹ ਫਿਰ ਇਸ ਕੇਸ ਨੂੰ ਸੁਣਦੇ ਅੱਧੀ ਰਾਤ। ਤਾਂ ਅੱਧੀ ਰਾਤ ਸੁਣਵਾਈ ਕਿਉਂ ਹੋਈ? ਕਿਉਂਕਿ ਇੱਥੇ ਇੱਕ ਚੀਜ਼ ਵੇਖਣ ਵਾਲੀ ਆ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਵੇਖਿਆ ਹੋਊਗਾ ਜਦੋਂ JNU ਦਾ ਮਾਮਲਾ ਹੋਇਆ ਸੀਗਾ, ਯਾਦ ਹੈ ਨਾ ਤੁਹਾਨੂੰ? ਤਾਂ ਉਸ ਵੇਲੇ ਇੱਕ ਦੋਸ਼ ਲੱਗਾ ਸੀਗਾ ਕਿ ਨਾ ਸਿਰਫ ਨੁਕਸਾਨ ਪਹੁੰਚਾਇਆ ਗਿਆ ਸਰੀਰਕ ਤੌਰ ਤੇ, ਬਲਕਿ ਜਿਹੜੇ ਜ਼ਖਮੀ ਸਨ ਜਦੋਂ ਉਹਨਾਂ ਨੂੰ ਖੜਿਆ ਜਾ ਰਿਹਾ ਸੀ ਹਸਪਤਾਲਾਂ ਨੂੰ, ਤਾਂ ਐਂਬੂਲੈਂਸ ਤੇ ਵੀ ਹਮਲਾ ਕੀਤਾ ਗਿਆ। ਤਾਂ ਸੇਮ ਪੈਟਰਨ ਇੱਥੇ ਵੀ ਵੇਖਣ ਨੂੰ ਮਿਲਿਆ ਕਿ ਨਾ ਸਿਰਫ ਪਹਿਲਾਂ ਟਾਰਗੇਟ ਹਿੱਟ ਕੀਤੇ ਗਏ, ਫਿਰ ਉਸ ਤੋਂ ਬਾਅਦ ਜਿਹੜੇ ਜ਼ਖਮੀ ਸਨ, ਜੋ ਉਹਨਾਂ ਨੂੰ ਲੈ ਕੇ ਐਂਬੂਲੈਂਸਾਂ ਨਿਕਲ ਰਹੀਆਂ ਸਨ, ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਔਰ ਕਈ ਥਾਈਂ ਤੇ ਦੱਸਦੇ ਕਿ ਐਂਬੂਲੈਂਸਾਂ ਜਿਹੜੀਆਂ ਸੀਗੀਆਂ ਉਹ ਤੋੜ ਫੋੜ ਦਾ ਵੀ ਸ਼ਿਕਾਰ ਹੋਈਆਂ, ਭੰਨ ਤੋੜ ਵੀ ਕੀਤੀ ਗਈ ਉਹਨਾਂ ਦੀ। ਤਾਂ ਇਹ ਸੁਣਵਾਈ ਇਸ ਕਰਕੇ ਹੋਈ ਸੀਗੀ ਕਿ ਪੁਲਿਸ ਨਿਸ਼ਚਿਤ ਕਰੇ ਕਿ ਜ਼ਖਮੀਆਂ ਨੂੰ ਸੇਫ ਇੱਕ ਪੈਸੇਜ ਦਿੱਤਾ ਜਾਵੇ, ਮਤਲਬ ਕਿ ਉਹਨਾਂ ਦਾ ਰਸਤਾ ਜਿਹੜਾ ਸੁਰੱਖਿਅਤ ਕੀਤਾ ਜਾਵੇ। ਨਾਲ ਕੁਛ ਇਹ ਸ਼ਿਕਾਇਤਾਂ ਆਈਆਂ ਸਨ ਕਿ ਜਿੱਥੇ ਮੰਨ ਲਓ ਜਿੱਦਾਂ GTB ਹਸਪਤਾਲ ਸੀਗਾ ਜਾਂ 1-2 ਹੋਰ ਹਸਪਤਾਲ ਸੀਗੇ ਇਸ ਤਰ੍ਹਾਂ ਦੇ, ਕਿ ਜਿੱਥੇ ਜ਼ਿਆਦਾ ਮਾਈਨੋਰਿਟੀ ਦੇ ਬੰਦੇ ਜਾ ਰਹੇ ਆ, ਦਾਖਲ ਹੋ ਰਹੇ ਆ, ਤਾਂ ਉੱਥੇ ਵੀ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਕਿ ਹਮਲੇ ਉੱਥੇ ਵੀ ਨਾ ਸ਼ੁਰੂ ਹੋ ਜਾਣ, ਕਿਉਂਕਿ ਇੱਕ ਥਾਂ ਤੇ ਇਕੱਠੇ ਹੋ ਰਹੇ ਆ ਨਾ ਲੋਕ। ਹੁਣ ਜੇ ਮੰਨ ਲਓ ਕੋਈ ਜ਼ਖਮੀ ਗਿਆ, ਮੁਸਲਮਾਨ ਕੋਈ ਜ਼ਖਮੀ ਹੈ ਜਾਂ ਕੋਈ ਹੋਰ ਮਾਈਨੋਰਿਟੀ ਦਾ ਜ਼ਖਮੀ ਹੈ, ਤਾਂ ਉਹਦੇ ਨਾਲ ਤੀਮਾਰਦਾਰ ਵੀ ਜਾਣਗੇ, ਘਰ ਵਾਲੇ ਵੀ ਉੱਥੇ ਭੱਜਣਗੇ, ਮਤਲਬ ਕਿ ਉੱਥੇ ਹਮਲਾ ਨਾ ਹੋ ਜਾਵੇ ਕਿਸੇ ਕਿਸਮ ਦਾ। ਤਾਂ ਇਹ ਵੀ ਇੱਕ ਹਿੱਸਾ ਸੀਗਾ ਸੁਣਵਾਈ ਦਾ ਕਿ ਉੱਥੇ ਵੀ ਸੁਰੱਖਿਆ ਵਧਾਓ। ਤਾਂ ਇਸ ਗੱਲ ਨੂੰ ਲੈ ਕੇ ਸੁਣਵਾਈ ਹੋਈ। ਉਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਅੱਜ ਸਾਜਰੇ ਆਈ। ਖਬਰ ਕੀ ਆਈ ਕਿ ਉਹ ਜਿਹੜੇ ਮੁਰਲੀਧਰ ਸੀਗੇ ਉਹਨਾਂ ਨੂੰ ਬਦਲ ਦਿੱਤਾ ਗਿਆ, ਜਸਟਿਸ ਸਾਹਿਬ ਜਿਹੜੇ ਸੀਗੇ। ਹੁਣ ਚੱਕਰ ਤੇ ਇਹ ਆ ਕਿ ਇੱਕ ਪੱਖ ਇਸ ਤਸਵੀਰ ਦਾ ਹੈ ਕਿ ਉਹਨਾਂ ਦਾ ਤਬਾਦਲਾ ਜਿਹੜਾ ਉਹ 12 ਫਰਵਰੀ ਨੂੰ ਹੀ ਉਹਨਾਂ ਦੀ ਸਹਿਮਤੀ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਕਰ ਦਿੱਤਾ ਗਿਆ ਸੀਗਾ। ਪਰ ਰੌਲਾ ਇਸ ਗੱਲ ਦਾ ਪੈਂਦਾ ਕਿ 12 ਤੋਂ ਲੈ ਕੇ 27 ਤੱਕ ਤੁਸੀਂ ਲਗਭਗ ਦੇਖਿਆ ਹੋਵੇਗਾ ਕਿ 15 ਦਿਨ 14 ਦਿਨ ਦਾ ਵਕਫਾ ਜਿਹੜਾ ਵਿੱਚ ਪੈ ਜਾਂਦਾ। ਤਾਂ ਇਸ ਦਰਮਿਆਨ ਕੋਲੀਜੀਅਮ ਦੀ ਜਿਹੜੀ ਸਿਫਾਰਿਸ਼ ਉਹਦੇ ਤੇ ਕੋਈ ਮਤਲਬ ਕਿ ਕੰਨ ਨਹੀਂ ਧਰਿਆ ਜਾਂਦਾ। ਫਿਰ ਉਸ ਤੋਂ ਬਾਅਦ ਅਚਾਨਕ ਰਾਸ਼ਟਰਪਤੀ ਜਿਹੜੇ ਆ ਉਹ ਚੀਫ ਜਸਟਿਸ ਦੇ ਨਾਲ ਗੱਲ ਕਰਕੇ ਰਾਤ 11:15 ਵਜੇ ਇਸ ਆਰਡਰ ਨੂੰ ਪਾਸ ਕਰਦੇ ਆ। ਔਰ ਆਮ ਤੌਰ ਤੇ ਦੱਸਦੇ ਆ, ਜਿਵੇਂ ਹੈ ਵੈਸੇ ਇੱਕ ਆਮ ਤੌਰ ਤੇ ਰਵਾਇਤ ਕਹਿ ਲਓ, ਹੁਣ ਪ੍ਰੋਟੋਕਾਲ ਹੈ ਜਾਂ ਨਹੀਂ ਮੈਨੂੰ ਪਤਾ ਨਹੀਂ ਹੈ ਕਿਉਂਕਿ ਮੈਂ ਕਾਨੂੰਨੀ ਮਾਹਰ ਨਹੀਂ ਹਾਂ,
ਕਿ 14 ਦਿਨ ਹੋਰ ਐਕਸਟਰਾ ਦਿੱਤੇ ਜਾਂਦੇ ਨੇ ਜਦੋਂ ਜੱਜਾਂ ਦਾ ਤਬਾਦਲਾ ਹੁੰਦਾ ਹੈ। ਤਾਂ ਇਹਨਾਂ ਨੂੰ ਰਾਤੋਂ ਰਾਤ ਹੀ ਤੋੜ ਦਿੱਤਾ ਗਿਆ ਕਿ ਜਾਓ ਤੁਸੀਂ ਜੁਆਇਨਿੰਗ ਕਰੋ। ਕਿਉਂ? ਹੁਣ ਇਹ ਜਿਹੜਾ ਮਾਮਲਾ ਸ਼ੱਕੀ ਇਸ ਕਰਕੇ ਆ, ਸ਼ੱਕੀ ਹੋ ਵੀ ਇਸ ਕਰਕੇ ਜਾਂਦਾ ਕਿਉਂਕਿ ਅਗਲੇ ਦਿਨ 2:15 ਵਜੇ ਇਹਨਾਂ ਨੇ ਫਿਰ ਸੁਣਵਾਈ ਕਰਨੀ ਸੀਗੀ ਮੁਰਲੀਧਰ ਹੋਰਾਂ ਨੇ। ਤਾਂ ਇੱਥੇ ਆ ਕੇ ਹੁਣ ਇੱਕ ਸਵਾਲ ਖੜਾ ਹੁੰਦਾ ਹੈ ਕਿ ਸੁਣਵਾਈ ਤੋਂ ਐਨ ਪਹਿਲਾਂ ਇੱਕ ਮਹੱਤਵਪੂਰਨ ਸੁਣਵਾਈ ਤੇ ਉਹ ਇਸ ਤਰ੍ਹਾਂ ਮੁੜ ਕੇ ਪ੍ਰਭਾਵਿਤ ਜੀ ਹੋ ਜਾਵੇ, ਕਿਉਂਕਿ ਉਹਨਾਂ ਨੇ ਤਾਂ ਫਟਕਾਰਾਂ ਪਾਈਆਂ ਸਨ ਇੱਥੋਂ ਤੱਕ ਕਿ ਜਿਹੜੇ ਪੁਲਿਸ ਅਫਸਰ ਕਪਿਲ ਮਿਸ਼ਰਾ ਦੇ ਨਾਲ ਖੜੇ ਸੀਗੇ ਉਹਨਾਂ ਨੂੰ ਵੀ ਲਾਹਨਤਾਂ ਪਾਈਆਂ, ਜਿਨ੍ਹਾਂ ਦੀ ਆਪਾਂ ਕੱਲ ਗੱਲ ਤਫਸੀਲ ਨਾਲ ਕਰ ਚੁੱਕੇ ਹਾਂ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵਾਦਤ, ਜਿੱਦਾਂ ਕਹਿ ਲਈਏ ਕਿ ਵਾਦ ਵਿਵਾਦਤ ਮੁੱਦਾ ਹੈ ਕਿ ਉਹਨਾਂ ਦਾ ਤਬਾਦਲਾ ਕੀਤਾ ਜਾਂਦਾ ਹੈ ਔਰ ਤਬਾਦਲਾ ਵੀ ਖੜੇ ਪੈਰ ਰਾਤ ਨੂੰ ਐਡੀ ਐਮਰਜੈਂਸੀ 'ਚ ਕੀਤਾ ਜਾਂਦਾ। ਤਾਂ ਸਮਝ ਤੋਂ ਪਰੇ ਦੀ ਗੱਲ ਹੈ ਕਿ ਕਿਉਂ ਹੋਇਆ ਸਾਰਾ ਕੁਛ। ਬਹਰਹਾਲ ਉਹਦਾ ਅਸਰ ਅੱਜ ਜ਼ਰੂਰ ਵੇਖਣ ਨੂੰ ਮਿਲਿਆ ਕਿ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਨਾ ਸਿਰਫ ਮਿਸ਼ਰਾ, ਠਾਕੁਰ, ਵਰਮਾ ਇਹਨਾਂ ਨੂੰ ਮਿਲੀ ਹੈ ਬਲਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਚੰਗੀ ਮਿਲ ਗਈ ਆ। ਉਸ ਤਰ੍ਹਾਂ ਕਪਿਲ ਮਿਸ਼ਰਾ ਜਿਹੜਾ ਉਹ ਹਾਲੇ ਵੀ ਅੜਦਾ ਪਿਆ, ਹਾਲੇ ਵੀ ਹਟਦਾ ਨਹੀਂ ਹੈ। ਉਹਨੇ ਇੱਕ ਟਵੀਟ ਕੀਤਾ, ਟਵੀਟ ਦੇ ਵਿੱਚ ਕੀ ਆ ਕਿ ਕੋਈ IS ਨੇ ਡਾਕ ਵਿਭਾਗ ਦੇ ਵਿੱਚ ਸ਼ਾਇਦ ਕਿਸੇ ਉੱਚ ਅਹੁਦੇ ਤੇ ਬੈਠੇ ਆ, ਉਹਨਾਂ ਨੇ ਸ਼ਿਕਾਇਤ ਕੀਤੀ ਸੀਗੀ, ਇਹਨਾਂ ਦੀ ਸ਼ਿਕਾਇਤ ਕੀਤੀ ਸੀਗੀ ਕਿ ਹੇਟ ਸਪੀਚ ਦੇ ਚੱਲਦਿਆਂ ਤੇ ਮੁਕੱਦਮਾ ਦਰਜ ਕੀਤਾ ਜਾਵੇ। ਤਾਂ ਇਹ ਬੰਦਾ ਖੁਦ ਕਹਿੰਦਾ ਹੈ ਕਿ ਜਿਹਨੇ ਅੱਗੇ ਡਰਾਮਾ ਕੀਤਾ ਸੀਗਾ ਉਹਦੀ ਨੌਕਰੀ ਗਈ। ਤਾਂ ਦੱਸਿਆ ਗਿਆ ਕਿ ਉਸ ਬੰਦੇ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ, ਮਤਲਬ ਕਿ ਉਸ IS ਨੂੰ ਵੀ ਸਸਪੈਂਡ ਕਰ ਦਿੱਤਾ ਗਿਆ। ਕਮਾਲ ਹੋ ਗਈ, ਕਿਉਂਕਿ ਉਹ ਕਹਿੰਦੇ ਤੁਸੀਂ ਆਪਣੇ ਗਲਤ ਅਹੁਦੇ ਦੀ ਵਰਤੋਂ ਕੀਤੀ ਹੈ। ਫਿਰ ਦੂਜੀ ਇਹ ਆ ਕਿ ਲੈਟਰ ਹੈਡ ਯੂਜ਼ ਕੀਤਾ ਤੁਸੀਂ, ਮਤਲਬ ਕਿ ਜਿਹੜੀ ਚਿੱਠੀ ਲਿਖੀ ਉਹਨਾਂ ਨੇ ਕਿ ਲੈਟਰ ਹੈਡ ਕਿਉਂ ਯੂਜ਼ ਕੀਤਾ। ਸੋ ਇਸ ਤਰ੍ਹਾਂ ਦੇ ਮਾਮਲਾ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਤੇ ਵੈਸੇ ਹੁਣ BBC ਦੀ ਮੈਂ ਰਿਪੋਰਟ ਵੇਖਣ ਡਿਆ ਸੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ, ਜਿਹੜੀ ਕਿ NDTV ਤੇ ਆ ਰਹੀ ਸੀਗੀ, ਤਾਂ ਉਹਦੇ ਵਿੱਚ ਉਹਨਾਂ ਨੇ ਕੁਛ ਕਨੈਕਸ਼ਨ ਲੱਭੇ ਆ ਜਿਹੜੇ ਸਿੱਧੇ ਤੌਰ ਤੇ RSS ਦੇ ਨਾਲ ਜੁੜਦੇ ਆ। ਯਾਨੀ RSS ਦੇ ਜਿਹੜੇ ਕੁਛ ਆਗੂ ਆ ਜਿਹੜੇ ਉਹ ਸਸਪੈਕਟਡ ਨੇ ਇਹਨਾਂ ਮਾਮਲਿਆਂ 'ਚ, ਔਰ ਕੁਛ ਮੁਸਲਮਾਨ ਜਿਨ੍ਹਾਂ ਦੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ ਜਾਂ ਖੁਦ ਸ਼ਿਕਾਰ ਹੋਏ ਆ ਉਹ ਹੀ ਨਾਂ ਲੈ ਰਹੇ ਆ। ਔਰ ਜਿਹੜੀ ਉਹਨਾਂ ਦੀ ਖੋਜੀ ਹੈਗੀ ਹੈ ਪੱਤਰਕਾਰਤਾ BBC ਵਾਲਿਆਂ ਦੀ, ਉਹ ਉੱਥੋਂ ਤੱਕ ਪਹੁੰਚ ਵੀ ਰਹੀ ਆ, ਹਾਲਾਂਕਿ ਉਹ ਮੰਨ ਨਹੀਂ ਰਹੇ। ਤਾਂ ਇਹ ਬੜਾ ਮੈਂ ਕਹੂੰਗਾ ਕਿ ਵਿਚਿੱਤਰ ਜਿਹਾ ਮਾਮਲਾ, ਬਹੁਤ ਅਲੋਕਾਰ ਜਿਹਾ ਮਾਮਲਾ ਹੈ ਕਿ ਜਦੋਂ ਕੁਛ ਭਰੋਸਾ ਵੱਜਦਾ, ਜਦੋਂ ਕੁਛ ਜੁਡੀਸ਼ਰੀ ਐਸਾ ਕਰਦੀ ਹੈ ਕਿ ਹਾਂ ਭਾਈ ਠੀਕ ਆ ਇਹ ਬਚਾਉਣ ਵਿੱਚ ਸਾਨੂੰ ਸਹਾਈ ਸਿੱਧ ਹੋਣਗੇ, ਤਾਂ ਉੱਥੇ ਵੀ ਕਿਤੇ ਨਾ ਕਿਤੇ ਹਮਲਾ ਹੋ ਜਾਂਦਾ। ਤਾਂ ਸੁਰੱਖਿਆ ਕਿੱਥੇ ਹੈ, ਸਮਝ ਤੋਂ ਪਰੇ ਦੀ ਗੱਲ। ਲੋਕ ਘਰਾਂ ਨੂੰ ਰਹਿੰਦੇ ਆ, ਲੋਕ ਘਰਾਂ ਨੂੰ ਰੋਂਦੇ ਆ, ਤਾਂ ਇੱਥੇ ਤਾਂ ਕੋਰਟ ਕਚਹਿਰੀਆਂ ਜਿਹੜੀਆਂ ਉਹ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਸੁਰੱਖਿਅਤ ਨਹੀਂ ਹੈ, ਯਾਨੀ ਸਿਆਸੀ ਪਰਛਾਵੇਂ ਤੋਂ। ਤਾਂ ਖੈਰ ਕਾਫੀ ਮਹੱਤਵਪੂਰਨ ਮਾਮਲਾ ਰਿਹਾ ਅੱਜ ਇਸ ਤਬਾਦਲੇ ਦੀ, ਜਿੱਦਾਂ ਚਰਚਾ ਹੋਈ, ਜਿੱਦਾਂ ਲੋਕਾਂ ਨੇ ਰਿਐਕਟ ਕੀਤਾ ਸੋਸ਼ਲ ਮੀਡੀਆ ਤੇ, ਜਿਸ ਤਰ੍ਹਾਂ ਦਾ ਰਿਐਕਸ਼ਨ ਸੀਗਾ, ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਇਹੀ ਗੱਲ ਬਣਦੀ ਹੈ ਕਿ ਮਾਮਲਾ ਜਿਹੜਾ ਉਹ ਬਹੁਤ ਗੰਭੀਰ ਹੈ। ਜੀ ਬਿਲਕੁਲ। ਵੈਸੇ ਮਿੰਟੂ ਜੀ ਕਿਸੇ ਹੋਰ ਮੁਲਕ ਦੇ ਵਿੱਚ ਇੱਦਾਂ ਹੁੰਦਾ ਆ, ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਵੀ, ਇਹ ਨਹੀਂ ਹੈ ਵੀ ਉੱਥੇ ਕਰ ਨਹੀਂ ਰਹੇ, ਪਰ ਬਹੁਤਾਤ ਦੇ ਵਿੱਚ ਲੋਕ ਕਿਤੇ ਨਾ ਕਿਤੇ ਜਿਹੜੇ ਚੁੱਪੀ ਧਾਰੀ ਬੈਠੇ ਆ ਇਹਨਾਂ ਦੇ ਉੱਤੇ ਜਿਹੜੇ ਉਹ ਬੋਲ ਨਹੀਂ ਰਹੇ। ਇਹ ਬਹੁਤ ਹੀ ਇੱਕ ਮਾੜਾ ਜਿਹੜਾ ਪ੍ਰਚਲਨ ਚੱਲ ਰਿਹਾ, ਕਿਉਂਕਿ ਹੁਣ ਤਾਂ ਲੋਕਾਂ ਦੇ ਸਾਹਮਣੇ ਇਹ ਨੰਗਾ ਨਾਚ ਹੋ ਰਿਹਾ। ਹਾਂਜੀ ਹਾਂਜੀ, ਮੈਂ ਇੰਟਰਪਟ ਕਰ ਰਿਹਾ ਤੁਹਾਨੂੰ। ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਕਿ ਜੇ ਤੁਸੀਂ ਵੇਖੋਗੇ ਗੁਜਰਾਤ ਦੇ ਵਿੱਚ ਜਿਸ ਤਰੀਕੇ ਨਾਲ ਹੋਇਆ ਸੀ ਕੰਮ, 2.5-3 ਦਿਨ ਖੁੱਲੀ ਛੂਟ ਦਿੱਤੀ ਗਈ ਸੀ ਗੋਧਰਾ ਕਾਂਡ ਤੋਂ ਬਾਅਦ। ਹਾਲਾਂਕਿ ਜਿਹੜੇ ਹਿੰਦੂ ਮਰੇ ਆ, ਮੈਂ ਉਹਨਾਂ ਦੇ ਕਾਤਲਾਂ ਨੂੰ ਵੀ ਉਸੇ ਕੈਟਾਗਰੀ 'ਚ ਹੀ ਰੱਖਦਾ, ਚਾਹੇ ਉਹ ਕਿਸੇ ਨੇ ਵੀ ਮਾਰੇ ਸਾਜ਼ਿਸ਼ਨ, ਚਾਹੇ ਕਿਸੇ ਨੇ ਰੰਜਿਸ਼ਨ, ਜੋ ਵੀ ਮਰਜ਼ੀ ਹੈ। ਅੱਛਾ, ਦੂਜੀ ਚੀਜ਼ ਕੀ ਹੋਈ ਕਿ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਕੀ ਅਮਲਾ ਫੈਲਾ ਸੀਗਾ ਉਹ ਬਿਲਕੁਲ ਇੱਕ ਮੀਣੀ ਚੁੱਪ ਧਾਰ ਗਿਆ। ਤਾਂ ਉਸ ਤੋਂ ਬਾਅਦ ਇੱਕ ਜੈਨੋਸਾਈਡ ਹੁੰਦਾ, ਠੀਕ ਹੈ ਨਾ। ਪਹਿਲਾਂ ਤਾਂ ਦੰਗਾ ਹੋ ਸਕਦਾ ਕਿ ਕਲੈਸ਼ ਹੋਏ ਹੋਣ, ਪਰ ਉਸ ਤੋਂ ਬਾਅਦ ਵਨ ਸਾਈਡਡ ਇੱਕ ਕਤਲੇਆਮ ਹੋ ਗਿਆ, ਹੈ ਨਾ। ਤਾਂ 2-3 ਦਿਨਾਂ ਬਾਅਦ ਮੇਰੇ ਖਿਆਲ ਨਾਲ ਉੱਥੇ ਵੀ ਐਂ ਹੋਇਆ ਸੀਗਾ ਕਿ 3 ਦਿਨਾਂ ਬਾਅਦ ਅਚਾਨਕ ਫਿਰ ਸਭ ਕੁਛ ਠੀਕ ਹੋ ਗਿਆ। ਇੱਥੇ ਦਿੱਲੀ 'ਚ ਵੀ ਵੇਖ ਲਓ, 2-3 ਦਿਨ ਸਾਰਾ ਕੁਛ ਚੱਲਦਾ ਰਿਹਾ। ਐਨ ਮੌਕੇ ਤੇ ਜਦੋਂ ਹਾਈ ਕੋਰਟ ਰਾਤ ਨੂੰ ਸੁਣਵਾਈ ਕਰਦੀ ਹੈ, ਜਦ ਮਤਲਬ ਕਿ ਅਗਲੇ ਦਿਨ ਫਿਰ ਸੁਣਵਾਈ ਕਰਕੇ ਫਟਕਾਰਾਂ ਪਾਉਂਦੀ ਆ, ਜਦੋਂ ਇਹਨਾਂ ਨੂੰ ਲੱਗਿਆ ਸੀ ਕਸੂਤੇ ਫਸ ਗਏ, ਫਿਰ ਜਦੋਂ ਲੋਕ ਆਪ ਸੜਕਾਂ ਤੇ ਉਤਰ ਆਏ,
ਤੁਸੀਂ ਦੇਖਿਆ ਕਿੰਨੇ ਮਾਰਚ ਕੀਤੇ ਲੋਕਾਂ ਨੇ। ਇੱਕ ਮੈਂ ਦੇਖ ਰਿਹਾ ਸੀਗਾ, ਹਿੰਦੂ ਹੈ ਸ਼ਾਇਦ, ਪ੍ਰੇਮਕਾਂਤ, ਉਹਨੇ 6 ਮੁਸਲਮਾਨਾਂ ਨੂੰ ਬਚਾਇਆ, ਆਪ ਸੜ ਗਿਆ। ਮਤਲਬ ਕਿ ਉਹਨਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਉਹਨੇ ਅੱਗ ਚੋਂ ਕੱਢ ਲਿਆ, ਜਿਹੜੇ ਉਹਦੇ ਗੁਆਂਢੀ ਸਨ, ਮਿੱਤਰ ਵੀ ਸਨ ਮੁਸਲਮਾਨ। ਤਾਂ ਲੋਕਾਂ ਦਾ ਜਿਹੜਾ ਇਹ ਰਿਐਕਸ਼ਨ ਸੀ, ਕਿਉਂਕਿ ਲੋਕ ਲੁੱਟੇ ਪੁੱਟੇ ਜਾ ਰਹੇ ਸੀ। ਉਹ ਕਹਿੰਦੇ ਸੀਗੇ ਕਿ ਸਾਡੇ ਇਲਾਕੇ ਨੂੰ, ਕਿਉਂਕਿ ਇੱਕ ਚੀਜ਼ ਤੁਹਾਨੂੰ ਸਮਝਣੀ ਪਵੇਗੀ ਕਿ ਨਾਰਥ ਈਸਟ ਜ਼ਿਲ੍ਹੇ ਦੇ ਵਿੱਚ ਇਹ ਸਭ ਕੁਛ ਵਾਪਰਿਆ। ਜੀ ਜੀ, ਮਤਲਬ ਕਿ ਜ਼ਿਲ੍ਹੇ ਜੇ ਵੰਡੇ ਆ ਨਾ, ਡਿਸਟ੍ਰਿਕਟ ਵੰਡੇ ਆ ਦਿੱਲੀ ਜਮਨਾ ਤੋਂ ਪਾਰ, ਤਾਂ ਨਾਰਥ ਈਸਟ, ਬਿਲਕੁਲ ਨਾਰਥ ਈਸਟ ਦਾ ਹੀ ਏਰੀਆ ਇਹ ਇਫੈਕਟਡ ਸੀਗਾ। ਤਾਂ ਉਹਦੇ ਵਿੱਚ ਕੀ ਆ ਕਿ ਲੋਕ ਜਿਹੜੇ ਆ ਉਹ ਆਪ ਸੜਕਾਂ ਤੇ ਵੀ ਉਤਰ ਆਏ ਕਿ ਸਾਨੂੰ ਨਹੀਂ ਚਾਹੀਦਾ ਇਹ ਸਾਰਾ ਕੁਛ, ਸਾਨੂੰ ਨਹੀਂ ਚਾਹੀਦਾ। ਹਾਲਾਂਕਿ ਬਹੁਤ ਗਿਣਤੀ ਦੇ ਵਿੱਚ ਜਨੂਨੀ ਸੀਗੇ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਚੀਜ਼ ਨੂੰ ਨਕਾਰ ਕੇ ਸੜਕਾਂ ਤੇ ਉਤਰ ਆਏ। ਔਰ ਇੱਕ ਪੱਤਰਕਾਰ ਦੀ ਮੈਂ ਆਪ ਬੀਤੀ ਸੁਣ ਰਿਹਾ ਸੀਗਾ, ਗੱਲਾਂ ਲੰਮੀਆਂ ਹੋ ਜਾਣੀਆਂ ਜੀ, ਉਹਦੀ ਪੈਂਟ ਉਤਰਾ ਕੇ ਵੇਖੀ ਗਈ ਆ। ਹੁਣ ਵੇਖੋ, ਲਿੰਗ ਵੇਖ ਕੇ ਵੀ ਇਹ ਰਾਸ਼ਟਰਵਾਦ ਤੈਅ ਕਰਨਗੇ। ਤਾਂ ਉਹ ਕਹਿੰਦਾ ਕਿ ਅਸੀਂ ਜਦੋਂ ਰਿਪੋਰਟਿੰਗ ਵਾਸਤੇ ਜਾ ਰਹੇ ਸੀਗੇ ਤਾਂ ਜਿੱਥੇ ਮੁਸਲਮਾਨਾਂ ਦੀ ਹੈਗੀ ਸੀ ਨਾ ਕਲੋਨੀ, ਉੱਥੇ ਬੰਦੇ ਬਾਹਰ ਬੈਠੇ ਸਨ, ਉਹਨਾਂ ਦੇ ਨਾਲ ਹਿੰਦੂ ਵੀ ਸੀਗੇ। ਤਾਂ ਜਦੋਂ ਅਸੀਂ ਉੱਥੇ ਗਏ, ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਜੀ ਆਇਆਂ ਨੂੰ, ਆ ਜਾਓ ਤੁਸੀਂ, ਜੀ ਸੱਦ ਕੇ ਆ ਜਾਓ, ਤੁਸੀਂ ਆਪਣੀ ਰਿਪੋਰਟਿੰਗ ਕਰੋ। ਕਹਿੰਦਾ ਕਿਸੇ ਨੇ ਸਾਨੂੰ ਬੁਲਾਇਆ ਨਹੀਂ ਕਿ ਹਿੰਦੂ ਵੀ ਸੀਗੇ। ਤਾਂ ਉੱਥੇ ਬਹੁਤ ਗਿਣਤੀ ਮੁਸਲਮਾਨਾਂ ਦੀ ਸੀ। ਜਦ ਅਸੀਂ ਉੱਥੋਂ ਨਿਕਲ ਕੇ ਦੂਸਰੀ ਕਲੋਨੀ 'ਚ ਗਏ ਤਾਂ ਉੱਥੇ ਸਾਨੂੰ ਸੁੱਟ ਲਿਆ ਗਿਆ, ਉੱਥੇ ਬਹੁਤ ਕੁੱਟਿਆ ਗਿਆ। ਕਹਿੰਦੇ ਤੁਸੀਂ ਮੁੱਲਿਆਂ ਦੇ ਇਲਾਕੇ 'ਚ ਜਾ ਕੇ ਉੱਥੇ ਵੀਡੀਓ ਨਹੀਂ ਬਣਾਉਂਦੇ, ਫਲਾਹ ਨਹੀਂ ਕਰਦੇ, ਧਮਕਾ ਨਹੀਂ ਕਰਦੇ। ਫਿਰ ਉਹਨਾਂ ਨੂੰ ਕੁੱਟਿਆ ਗਿਆ, ਕਿਸੇ ਨੇ ਛੁਡਾ ਦਿੱਤਾ। ਤੇ ਉਹਨਾਂ ਦੇ ਝੋਲੇ ਦੀ ਜਦੋਂ ਤਲਾਸ਼ੀ ਲਈ, ਉਹਦੇ ਵਿੱਚ NRC ਨਾਲ ਰਿਲੇਟਡ ਕੁਛ ਰਿਪੋਰਟਾਂ ਨਿਕਲ ਆਈਆਂ। ਉਹਨਾਂ ਨੇ ਫਿਰ ਢਾਹ ਲਿਆ, ਫਿਰ ਉਹਨਾਂ ਨੇ ਦਵਾਈ ਦਿੱਤੀ ਕਿ ਸਾਨੂੰ ਮਾਰੋ ਨਾ, ਕਿਉਂਕਿ ਇੱਕ ਨੇ ਆ ਕੇ ਦੱਸ ਪਿਸਤੌਲ ਮੱਖੀ ਨਾਲ ਲਾ ਲਿਆ ਕਟਾ। ਤਾਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦਵਾਈ ਦਿੱਤੀ, ਆਖਿਆ ਮਾਰੋ ਨਾ, ਅਸੀਂ ਤੁਹਾਡੇ ਹਿੰਦੂ ਭਰਾ ਹੀ ਹਾਂ। ਤਾਂ ਉਹਨਾਂ ਆਖਿਆ ਫਿਰ ਲਾਓ ਪੈਂਟ, ਪਹਿਲਾਂ ਚੈੱਕ ਕਰਾਓ ਕਿ ਤੁਹਾਡੀ ਸੁੰਨਤ ਤੇ ਨਹੀਂ ਹੋਈ। ਦੇਖੋ ਇਸ ਦੇਸ਼ ਦਾ ਜਿਹੜਾ ਇਹ ਵਰਤਾਂਤ ਹੈ, ਕਿੰਨਾ ਖੂਨੀ, ਕਿੰਨਾ ਜਨੂਨੀ ਵਰਤਾਂਤ ਹੈ ਕਿ ਪੈਂਟਾਂ ਉਤਰਾ ਕੇ, ਪੈਂਟਾਂ ਲੁਹਾ ਕੇ ਵੇਖਿਆ ਜਾ ਰਿਹਾ ਹੈ, ਵੇਖਿਆ ਜਾ ਰਿਹਾ। ਮਤਲਬ ਕਿ ਤੁਹਾਡੇ ਲਿੰਗ ਤੋਂ ਤੁਹਾਡੀ ਰਾਸ਼ਟਰਵਾਦਤਾ ਤੈਅ ਕੀਤੀ ਜਾ ਰਹੀ ਹੈ। ਇਹ ਕੀ ਹੈ, ਇਹ ਕੀ ਹੈ? ਸੋ ਉਹ ਪੱਤਰਕਾਰ ਹਿੰਦੂ ਭਾਈਚਾਰੇ ਨਾਲ ਤਾਲੁਕ ਰੱਖਦਾ ਹੈ। ਸੋਸ਼ਲ ਮੀਡੀਆ ਤੇ ਉਹ ਤੁਸੀਂ ਦੇਖ ਲਓਗੇ, ਜਲਦ ਉਹ ਕਹਾਣੀ ਵਾਇਰਲ ਹੋ ਜਾਣੀ ਹੈ, ਮੈਂ ਪੜ੍ਹ ਕੇ ਆਇਆ। ਤਾਂ ਇਹ ਆਪ ਬੀਤੀ ਹੈ ਇੱਕ ਪੱਤਰਕਾਰ ਦੀ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਇਹ ਨਕਾਰੀਆਂ ਇਸ ਕਰਕੇ ਗਈਆਂ ਕਿਉਂਕਿ ਲੋਕ ਹੁਣ ਦੇਖੋ, ਜਿਹੜੇ ਬਿਜ਼ਨਸ ਸੈੱਟ ਕਰਕੇ ਬੈਠੇ, ਜਿਹੜੇ ਘਰ ਬਣਾ ਕੇ ਬੈਠੇ, ਉਹ ਇਸ ਚੀਜ਼ ਤੋਂ ਚਿੜ ਗਏ, ਉਸ ਚੀਜ਼ ਤੋਂ ਅੱਕ ਗਏ ਕਿ ਸਾਨੂੰ ਇਹ ਅੱਗ ਨਹੀਂ ਚਾਹੀਦੀ। ਤਾਂ ਜਦੋਂ ਦਬਾਅ ਪਿਆ ਤਾਂ ਉਦੋਂ ਇਹ ਚੀਜ਼ਾਂ 3 ਘੰਟਿਆਂ 'ਚ ਠੀਕ ਹੋ ਗਈਆਂ। ਤਾਂ ਇਹਦਾ ਮਤਲਬ ਇਹੋ ਆ ਕਿ ਕਹਾਣੀ ਜਿਹੜੀ ਆ, ਕਹਾਣੀ ਦੀ ਜੜ ਆ ਜਿਹੜੀ, ਉਹ ਸਿਆਸੀ ਸਫਾਂ ਦੇ ਵਿੱਚ ਹੀ ਹੈ, ਯਾਨੀ ਸਿਆਸੀ ਸੋਚ ਦੇ ਵਿੱਚ ਹੀ ਆ। ਤਾਂ ਇਹ ਸਾਰਾ ਜਿਹੜਾ ਕੁਛ ਵਾਪਰਿਆ ਵਾ, ਇਹ ਸਿੱਧੇ ਤੌਰ ਤੇ ਚਾਹੇ ਅਸਿੱਧੇ ਤੌਰ ਤੇ ਜੁੜਿਆ ਉਸੇ ਚੀਜ਼ ਨਾਲ ਹੀ ਹੈ, ਜਿਸ ਚੀਜ਼ ਨਾਲ ਸਿੱਖ ਕਤਲੇਆਮ ਜੁੜਦਾ, ਜਿਸ ਚੀਜ਼ ਨਾਲ ਜਾ ਕੇ ਗੁਜਰਾਤ ਕਤਲੇਆਮ ਜੁੜਦਾ, ਜਿਸ ਚੀਜ਼ ਨਾਲ ਇਹ ਦਿੱਲੀ ਜੁੜਦਾ, ਜਾਂ ਬੰਬੇ ਦੇ ਵਿੱਚ ਜਿਸ ਤਰ੍ਹਾਂ ਦਾ ਹੋਇਆ ਸੀਗਾ, ਸਾਰਾ ਤਾਂਡਵ ਹੋ ਗਿਆ। ਜੀ ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਆਪ ਕੌਂਸਲਰ ਤਾਹਿਰ ਹੁਸੈਨ ਦੇ ਉੱਤੇ ਵੱਡੀ ਕਾਰਵਾਈ, ਕੇਜਰੀਵਾਲ ਨੇ ਮ੍ਰਿਤਕਾਂ ਤੇ ਜ਼ਖਮੀਆਂ ਦੇ ਲਈ ਸਹਾਇਤਾ ਰਾਸ਼ੀ ਐਲਾਨੀ। ਦੇਖੋ, ਤਾਹਿਰ ਹੁਸੈਨ ਫਸ ਗਿਆ ਕਸੂਤਾ, ਇਹਦੇ ਆਪਣੇ ਵੀ ਸਾਥ ਛੱਡ ਗਏ ਆ। ਤਾਹਿਰ ਹੁਸੈਨ ਨੂੰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰ ਦਿੱਤਾ ਹੈ। ਤਾਹਿਰ ਹੁਸੈਨ ਦਾ ਮਾਮਲਾ ਵੀ ਬੜਾ ਨਾਜ਼ੁਕ ਮਸਲਾ ਹੈ। ਨਾਜ਼ੁਕ ਮਸਲਾ ਇਉਂ ਆ ਕਿ ਕਾਉਂਸਲਰ ਸੀਗਾ ਆਮ ਆਦਮੀ ਪਾਰਟੀ ਦਾ, ਇਹਦੇ ਤੇ ਦੋਸ਼ ਲੱਗਾ, ਜਿਹੜਾ IB ਦਾ ਕਰਮਚਾਰੀ ਮਰਿਆ ਨਾ, ਉਹਦੇ ਘਰ ਵਾਲਿਆਂ ਨੇ ਆਖਿਆ ਕਿ ਤਾਹਿਰ ਹੁਸੈਨ ਨੇ ਜਾਂ ਇਹਦੀ ਭੀੜ ਜਿਹੜੀ ਸੀ ਨਾਲ ਦੀ, ਉਹਨੇ ਮਾਰਿਆ। ਪਰ ਇਹਦੀਆਂ 1-2 ਵੀਡੀਓਜ਼ ਆਈਆਂ ਨੇ ਜਿਹਦੇ ਵਿੱਚ ਛੱਤ ਤੇ ਡੰਡਾ ਜਿਹਾ ਲੈ ਕੇ ਘੁੰਮ ਰਿਹਾ। ਇੱਕ ਹੋਰ ਵੀਡੀਓ ਹੈ ਜਿਹਦੇ ਵਿੱਚ ਇਹਦਾ, ਕਿਉਂਕਿ ਘਰ 4-5 ਮੰਜ਼ਿਲਾ ਸੀ, ਇਹਦੇ ਘਰ ਦੀ ਟੌਪ ਦੀ ਜਿਹੜੀ ਛੱਤ ਹੈ ਉਹਦੇ ਉੱਤੋਂ ਕੁਛ ਅੱਗ ਦੇ ਗੋਲੇ ਜਿਹੇ ਡਿੱਗ ਰਹੇ ਆ। ਤਾਂ ਇਹ 2-3 ਵੀਡੀਓ ਨੇ ਇਹਨੂੰ ਕਸੂਤਾ ਫਸਾ ਦਿੱਤਾ। ਜਦ ਕਿ ਇਹ ਬੰਦਾ ਇਹ ਰੋਣਾ ਰੋਂਦਾ ਪਿਆ ਵੱਖ-ਵੱਖ ਚੈਨਲਾਂ ਤੇ ਜਾ ਕੇ ਕਿ ਤੁਸੀਂ ਮੇਰੇ ਟੈਲੀਫੋਨ ਦਾ ਰਿਕਾਰਡ ਚੈੱਕ ਕਰ ਲਓ ਕਿ ਮੈਂ 100 ਨੰਬਰ ਤੇ ਕਿੰਨੀਆਂ ਕਾਲਾਂ ਕੀਤੀਆਂ। ਮੈਂ ਤੇ 24 ਤਰੀਕ ਨੂੰ ਫਸ ਗਿਆ ਸੀਗਾ, ਮੇਰੇ ਘਰ ਭੀੜ ਟੁੱਟ ਪਈ ਤੇ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਜ਼ਰੂਰ ਆਪਦਾ ਅਰੇਂਜਮੈਂਟ ਕੀਤਾ। ਉਸ ਤੋਂ ਬਾਅਦ ਪੁਲਿਸ ਹੀ ਮੈਨੂੰ ਕੱਢ ਕੇ ਲੈ ਕੇ ਗਈ ਹੈ। DCP ਦਾ ਵੀ ਨਾਂ ਲਿਆ ਉਹਨੇ, ਸ਼ਾਇਦ ਇੱਕ ACP ਦਾ ਵੀ ਨਾਂ ਲਿਆ ਕਿ ਇਹ ਅਫਸਰ ਆਏ, ਇਹ ਤਲਾਸ਼ੀ ਵੀ ਲੈ ਕੇ ਗਏ ਸਾਡੇ ਘਰ ਦੇ ਵਿੱਚ। ਫਿਰ ਉਸ ਤੋਂ ਬਾਅਦ ਮੈਨੂੰ ਕੱਢ ਕੇ ਲੈ ਕੇ ਗਏ ਔਰ ਕਿਹਾ ਕਿ ਤੂੰ ਆਪਣੀ ਭਾਈ ਸੁਰੱਖਿਆ ਵਾਸਤੇ ਕਿਸੇ ਮਹਿਫੂਜ਼ ਥਾਂ ਤੇ ਚਲਾ ਜਾ।
ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਬਾਅਦ ਦੇ ਵਿੱਚ ਕੀ ਵਾਪਰਿਆ। ਹੁਣ ਇਹ ਤੇ ਕਹਿੰਦਾ ਕਿ ਪਿੱਛੋਂ ਭੀੜ ਮੇਰੇ ਘਰ ਤੇ ਕਾਬਜ਼ ਹੋ ਗਈ ਆ, ਜੋ ਕੀਤਾ ਉਹਨਾਂ ਨੇ ਕੀਤਾ, ਮੇਰਾ ਕਿਸੇ ਕਤਲੋਗਾਰ ਤੇ ਜਾਂ ਕਿਸੇ ਵੀ ਭੰਨ ਤੋੜ ਦੀ ਕਾਰਵਾਈ ਦੇ ਵਿੱਚ ਕੋਈ ਹੱਥ ਨਹੀਂ ਹੈ। ਪਰ ਹੁਣ ਕਸੂਤਾ ਫਸ ਗਿਆ ਕਿਉਂਕਿ ਇਹਦੇ ਤੇ ਮੁਕੱਦਮਾ ਜਿਹੜਾ ਉਹ ਕਤਲ ਦਾ ਦਰਜ ਕਰ ਦਿੱਤਾ ਗਿਆ। ਆਪਣੇ ਇਹਦੇ ਸਾਥ ਛੱਡ ਗਏ ਆ। ਤਾਹਿਰ ਹੁਸੈਨ ਬਾਰੇ ਤੇ ਅੱਜ ਅਰਵਿੰਦ ਕੇਜਰੀਵਾਲ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਜਿਹਦੇ 'ਚ ਉਹਨਾਂ ਨੇ ਮ੍ਰਿਤਕ ਦੇ ਪਰਿਵਾਰਾਂ ਵਾਲਿਆਂ ਨੂੰ 10-10 ਲੱਖ ਰੁਪਏ ਅਤੇ ਜੋ ਹਿੰਸਾ 'ਚ ਜ਼ਿਆਦਾ ਫੱਟੜ ਹੋਏ ਉਹਨਾਂ ਨੂੰ 2-2 ਲੱਖ ਦੇਣ ਦਾ ਐਲਾਨ ਕੀਤਾ। ਤਾਂ ਉਸ ਪ੍ਰੈਸ ਕਾਨਫਰੰਸ ਜਦੋਂ ਤਾਹਿਰ ਹੁਸੈਨ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਚੱਕ ਕੇ ਜੇਲ੍ਹ 'ਚ ਮਾਰੋ, ਇਹਨੂੰ ਕੀ ਫਰਕ ਪੈਂਦਾ। ਤਾਂ ਇਹ ਆਪਣੇ ਆਪ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਜਾਂ ਆਮ ਆਦਮੀ ਪਾਰਟੀ ਦਾ ਸਟੈਂਡ ਹੈ ਜਿਹੜਾ ਬੜਾ ਕਲੀਅਰ ਦਿਸਦਾ ਆਪਣੇ ਆਪ ਦੇ ਵਿੱਚ ਕਿ ਹਾਂ ਭਾਈ, ਜੇ ਕੋਈ ਸਾਡਾ ਬੰਦਾ ਹੈ ਜਾਂ ਕੋਈ ਤੁਹਾਡਾ ਬੰਦਾ, ਫਲਾਂ ਦਾ ਬੰਦਾ, ਧਮਕਾ ਦਾ ਬੰਦਾ, ਕਿ ਚੱਕ ਕੇ ਅੰਦਰ ਸੁੱਟੋ। ਪਰ ਮੇਰੇ ਖਿਆਲ ਦੇ ਨਾਲ ਹੁਣ ਦੇਰ ਸ਼ਾਮ ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਹਾਈ ਕੋਰਟ ਨੇ ਜਿਹੜੀ ਫਟਕਾਰ ਲਾਈ ਸੀਗੀ ਇਹਨਾਂ ਨੂੰ ਕਿ ਮਨੀਸ਼ ਸਿਸੋਦੀਆ ਹੋਣ ਚਾਹੇ ਅਰਵਿੰਦ ਕੇਜਰੀਵਾਲ ਹੋਣ, ਉਹ ਲੋਕਾਂ ਦੇ ਵਿੱਚ ਜਾਣ ਤਾਂ ਕਿ ਲੋਕਾਂ ਦਾ ਭਰੋਸਾ ਵੱਜੇ। ਤੇ ਇਹ ਜਾ ਰਹੇ ਆ, ਲੋਕਾਂ ਦੇ ਵਿੱਚ ਜਾ ਰਹੇ ਆ। ਪਰ ਜਦੋਂ ਜ਼ਰੂਰਤ ਸੀ ਉਦੋਂ ਇਹ ਗਾਂਧੀ ਜੀ ਕੋਲ ਚਲੇ ਗਏ ਤੇ ਜਿਨ੍ਹਾਂ ਦੀ ਰੂਹ ਨੇ ਸ਼ਾਇਦ ਇਹ ਵੀ ਕਿਹਾ ਹੋਣਾ ਕਿ ਇਹਨਾਂ ਬੰਦਿਆਂ ਨੇ ਤੇ ਮੈਨੂੰ ਵੀ ਨਹੀਂ ਛੱਡਿਆ, ਮੈਨੂੰ ਵੀ ਟਪਾ ਕੱਟਿਆ ਤੇ ਤੁਸੀਂ ਮੇਰੇ ਕੋਲੋਂ ਆ ਕੇ ਹੱਲ ਲੱਭਦੇ ਹੋ, ਮੈਂ ਕੀ ਹੱਲ ਦੱਸਾਂ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਹੁਣ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਤੇ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇਖੋ, ਇਹਨਾਂ ਦੇ ਬੰਦਿਆਂ ਨੂੰ ਜਿੱਦਾਂ ਤਾਹਿਰ ਹੁਸੈਨ ਦੀ ਇੱਕ ਮੈਂ ਮਿਸਾਲ ਦੇਣਾ, ਇਹਨਾਂ ਦੇ ਬੰਦਿਆਂ ਨੂੰ ਜਦੋਂ ਵਲੇਟਿਆ ਜਾ ਰਿਹਾ ਕੇਸਾਂ 'ਚ, ਹੁਣ ਦੇਖੋ ਇਹਦੇ ਤੇ ਕਾਰਵਾਈ ਕਿੰਨੀ ਤੱਟ ਫੱਟ ਕਰ ਦਿੱਤੀ ਗਈ ਆ। ਜਦਕਿ ਜਿਹੜੇ ਮਿਸ਼ਰਾ ਹੋ ਰਹੀ ਆ, ਠਾਕੁਰ ਹੋ ਰਹੀ ਆ, ਉਹਨਾਂ ਬਾਰੇ ਵੀਡੀਓ ਵੇਖਣ ਤੇ ਉਹ ਕਹਿੰਦੇ ਮਹੀਨਾ ਜੇ ਲੱਗੂਗਾ। ਤਾਂ ਤਾਹਿਰ ਹੁਸੈਨ ਨੂੰ ਝੱਟ ਵਲੇਟ ਦਿੱਤਾ ਗਿਆ ਜਦਕਿ ਉਹਦੇ ਮੋਬਾਈਲ ਦੇ ਵਿੱਚ ਸਾਰਾ ਰਿਕਾਰਡ ਹੈ। ਹਾਲਾਂਕਿ ਜਾਂਚ ਪੜਤਾਲ ਦਾ ਵਿਸ਼ਾ ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦਾ। ਤਾਂ ਇੱਕ ਸਵਾਲ ਜ਼ਰੂਰ ਉੱਠਦਾ ਕਿ ਇੱਧਰ ਕਾਹਲੀ ਇੰਨੀ ਕਾਤੋਂ। ਤਾਂ ਦੂਸਰੇ ਪਾਸੇ ਜਦੋਂ ਇਹ ਦੋਸ਼ ਲੱਗ ਰਹੇ ਸਨ, ਇਹਨਾਂ ਦੇ ਜਿਹੜੇ ਟੈਲੀਵਿਜ਼ਨ ਤੇ ਆ ਰਹੇ ਸੀਗੇ ਤਰਜਮਾਨ, ਉਹ ਡਿਫੈਂਡ ਕਰ ਰਹੇ ਸਨ ਕਿ ਨਹੀਂ ਜੀ ਸਾਡੇ ਬੰਦੇ ਨੂੰ ਐਵੇਂ ਫਰਜ਼ੀ ਤੌਰ ਤੇ ਫਸਾਇਆ ਜਾ ਰਿਹਾ। ਪਰ ਹੁਣ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਜੀ ਆ ਜਿਹੜੇ, ਉਹ ਕੋਈ ਸਟੈਂਡ ਲੈਣ ਦੀ ਥਾਂ ਤੇ ਉਲਟਾ ਹੋ ਕੇ ਜਾਂਚ ਪੜਤਾਲ ਦੀ ਵੀ ਮੰਗ ਨਹੀਂ ਕਰ ਰਹੇ ਕਿ ਜਾਂਚ ਪੜਤਾਲ ਤੇ ਕਰ ਲਓ ਨਾ ਪਹਿਲਾਂ, ਬੰਦੇ ਨੂੰ ਤੁਸੀਂ ਫੇਰ ਟੁੰਗ ਦਿਓ। ਤਾਂ ਇਹ ਰਾਜਨੀਤੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਆ, ਉਹ ਬੜੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿ ਜਿਸ ਵੇਲੇ ਦਿੱਲੀ ਨੂੰ ਜ਼ਰੂਰਤ ਸੀ, ਦਿੱਲੀ ਦਾ ਬੇਟਾ ਜਿਹੜਾ ਉਹ ਗਾਂਧੀ ਦੀ ਗੋਦ ਦੇ ਵਿੱਚ ਕਿਉਂ ਚਲਾ ਗਿਆ, ਤਾਂ ਉਹਨੂੰ ਉਸ ਵੇਲੇ ਲੋਕਾਂ ਕੋਲ ਆਉਣਾ ਚਾਹੀਦਾ ਸੀਗਾ। ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਰਹੇਗਾ, ਬਹੁਤ ਵੱਡਾ ਪ੍ਰਸ਼ਨ ਰਹੇਗਾ ਕਿ ਕੀ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਜੂਨੀਅਰ ਮੋਦੀ ਬਣ ਚੁੱਕੇ ਆ ਇਸ ਮੁਲਕ ਦੇ, ਕਿ ਸਭ ਕੁਛ ਆ ਜਿਹੜਾ ਉਹ ਵੋਟ ਬੈਂਕ ਦੇ ਹਿਸਾਬ ਨਾਲ ਹੀ ਚਲਾਉਣਗੇ ਜਾਂ ਚੱਲਣਗੇ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਕਈ ਤਰ੍ਹਾਂ ਦੀਆਂ ਅੱਗੇ ਸਿਆਸੀ ਮੁਸ਼ਕਿਲਾਂ ਵੀ ਖੜੀਆਂ ਕਰ ਸਕਦਾ। ਤਾਂ ਖੈਰ ਸਾਰੀਆਂ ਪਾਰਟੀਆਂ ਹੀ ਵੋਟ ਬੈਂਕ ਦੇਖਦੀਆਂ। ਤਾਹਿਰ ਹੁਸੈਨ ਦੀ ਮੁਸ਼ਕਿਲ ਬਹੁਤ ਜ਼ਿਆਦਾ ਹੈ ਇਸ ਟਾਈਮ। ਜੀ ਜੀ ਬਿਲਕੁਲ, ਸੌਫਟ ਹਿੰਦੂਤਵ ਦਾ ਜਿਹੜਾ ਮਸਲਾ ਉੱਭਰ ਰਿਹਾ ਸੀਗਾ, ਕਿਤੇ ਨਾ ਕਿਤੇ ਲੋਕਾਂ ਨੂੰ ਹੌਲੀ ਹੌਲੀ ਨਜ਼ਰ ਆਉਣਾ ਸ਼ੁਰੂ ਹੋ ਰਿਹਾ ਹੈ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਤੋਂ ਪੁੱਛਗਿੱਛ ਨੇ ਪਾਇਆ ਭੜਥੂ। ਦੇਖੋ ਅਸੈਂਬਲੀ ਤੱਕ ਇਹ ਮੁੱਦਾ ਪਹੁੰਚਿਆ, ਕਾਫੀ ਕੁਛ ਹੋਇਆ ਇਹਦੇ ਤੇ। ਅੱਜ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਵਾਕਆਊਟ ਵੀ ਕੀਤਾ, ਫਿਰ ਇਸ ਤੋਂ ਇਲਾਵਾ ਇਸ ਚੀਜ਼ ਨੂੰ ਕੰਡੈਮ ਕੀਤਾ ਹਰਪਾਲ ਸਿੰਘ ਚੀਮਾ ਨੇ, ਫਿਰ ਇਸ ਤੋਂ ਇਲਾਵਾ ਬੈਂਸ ਵੀ ਬੋਲੇ ਇਸ ਮੁੱਦੇ ਤੇ, ਫਿਰ ਇਸ ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ ਵੀ ਬੋਲੇ ਆ। ਯਾਨੀ ਸਾਰੀਆਂ ਪਾਰਟੀਆਂ ਜਾਂ ਸਾਰੇ ਵੱਡੇ ਆਗੂ ਆ ਜਿਹੜੇ ਉਹ ਇੱਕ ਸੁਰ ਦੇ ਵਿੱਚ ਹੀ ਇਸ ਚੀਜ਼ ਦੇ ਉਲਟ ਬੋਲੇ ਆ। ਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਤਰਕ ਦਿੱਤਾ, ਉਹ ਕਹਿੰਦਾ ਕਿ ਦੇਖੋ IB ਨੇ ਸਾਨੂੰ ਇਹ ਸੰਦੇਸ਼ ਭੇਜਿਆ ਜਾਂ ਕਹਿ ਲਓ ਕਿ ਹੁਕਮ ਦਿੱਤਾ ਤਾਂ ਉਹਦੇ ਤੇ ਕਾਰਵਾਈ ਹੋਈ ਆ, ਤੇ ਜੇ ਅਕਾਲੀਆਂ ਨੂੰ ਲੱਗਦਾ ਕਿ ਗਲਤ ਆ ਤੇ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਆ ਭਾਈ, ਉਹ ਕਿਉਂਕਿ ਸੈਂਟਰ ਸਰਕਾਰ ਦੇ ਵਿੱਚ ਨੇ ਤੇ ਸੈਂਟਰ ਸਰਕਾਰ ਦੇ ਅਧੀਨ IB ਆ, ਉਹ ਚੱਕ ਕੇ ਤੇ ਅਸਤੀਫਾ ਦੇ ਦੇਣ। ਸਾਡੇ ਤੋਂ ਕੀ ਉਹ ਭਾਲਦੇ ਆ। ਤਾਂ ਉਸ ਤਰ੍ਹਾਂ ਰੰਧਾਵਾ ਸਾਹਿਬ ਨੇ ਇਹ ਵੀ ਗੱਲ ਆਖੀ ਕਿ ਮੈਂ ਜਾ ਕੇ SHO ਤੇ SSP ਨੂੰ ਪੁੱਛੂੰਗਾ ਵੀ ਜਾ ਕੇ ਇਹ ਕੀ ਮਸਲਾ ਹੈ। ਪਰ ਮਸਲਾ ਕੀ ਸੀਗਾ? ਮਸਲਾ ਇਹ ਸੀਗਾ ਕਿ ਕੁਛ ਸ਼ਰਧਾਲੂ ਜਿਹੜੇ ਮੇਰੇ ਖਿਆਲ ਦੇ ਨਾਲ ਕੁਛ ਦਿਨ ਪਹਿਲਾਂ ਜਾ ਕੇ ਆਇਆ, ਹੁਣ ਨਹੀਂ, ਅੱਜ 2-4 ਦਿਨ ਦੀ ਗੱਲ ਨਹੀਂ ਹੈ, ਕੁਛ ਦਿਨ ਪਹਿਲਾਂ ਜਾ ਕੇ ਆਇਆ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਾਹੀਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ। ਤਾਂ ਉੱਥੋਂ ਜਦੋਂ ਉਹ ਪਰਤੇ ਆ, ਉਹ ਕਹਿੰਦੇ ਆ ਕਿ ਪਹਿਲਾਂ ਤਾਂ ਜਦ ਅਸੀਂ ਪਰਤੇ ਉਸੇ ਵੇਲੇ ਹੀ ਸਾਨੂੰ ਰੋਕ ਕੇ ਪੁੱਛਿਆ ਗਿਆ ਕਿ ਤੁਹਾਡੇ ਨਾਲ ਉਧਰਲੀ ਫੌਜ ਨੇ
ਕਿਸ ਤਰ੍ਹਾਂ ਦਾ ਵਿਹਾਰ ਕੀਤਾ, ਮਤਲਬ ਕਿ ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਦਾ ਸੀਗਾ। ਫਿਰ ਦੂਜਾ ਇਹ ਕਿ ਉੱਥੋਂ ਦੀ ਪੁਲਿਸ ਕੀ ਕਰ ਰਹੀ ਸੀਗੀ, ਉਹਨਾਂ ਦੀ ਗਤੀਵਿਧੀ ਕੀ ਸੀ। ਕਹਿੰਦੇ ਕਿ ਸਭ ਕੁਝ ਠੀਕ ਨਾਰਮਲ ਹੈ। ਉਹਨਾਂ ਨੇ ਸਾਨੂੰ ਬਹੁਤ ਵਧੀਆ ਪਿਆਰ ਦਿੱਤਾ, ਸਨੇਹ ਦਿੱਤਾ, ਮੋਹ ਦਿੱਤਾ, ਮੁਹੱਬਤ ਦਿੱਤਾ, ਬਹੁਤ ਕੁਛ ਦਿੱਤਾ। ਤਾਂ ਕਹਿੰਦੇ ਕਿ ਜਦ ਅਸੀਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਨੋਟ ਕਰਵਾ ਦਿੱਤੀਆਂ, ਉਸ ਤੋਂ ਬਾਅਦ ਸੰਮਨ ਆਉਂਦਾ ਬਕਾਇਦਾ ਥਾਣੇ ਦੇ ਵਿੱਚ ਕਿ ਤੁਹਾਨੂੰ ਸੱਦਿਆ ਗਿਆ, ਮਤਲਬ ਕਿ ਤਲਬ ਕੀਤਾ ਗਿਆ। ਤਾਂ ਉੱਥੇ ਜਾ ਕੇ ਫਿਰ ਉਹ ਕੁਛ ਹੋਰ ਗਤੀਵਿਧੀਆਂ ਪੁੱਛਦੇ ਆ ਪਾਕਿਸਤਾਨੀ ਫੌਜ ਦੀਆਂ। ਤਾਂ ਇਹਦਾ ਮਤਲਬ ਇਹ ਹੈ ਕਿ ਜਾਂ ਤਾਂ ਉਹ ਸ਼ਰਧਾਲੂਆਂ ਨੂੰ ਆਪਣਾ ਟਾਊਟ ਸਮਝਦੇ ਆ ਕਿ ਉਹਨਾਂ ਦੀਆਂ ਗਤੀਵਿਧੀਆਂ ਇਹਨਾਂ ਨੂੰ ਸਾਰੀਆਂ ਕਾਪੀ ਤੇ ਨੋਟ ਕਰਾ ਕੇ ਤੇ ਲਿਆ ਕੇ ਦਿਆ ਕਰਨ, ਜਾਂ ਫਿਰ ਇਹ ਵਾਕਈ ਉਹ ਜਿਹੜੀ ਗੱਲ ਕਹਿੰਦੇ ਆ ਕਿ ਉੱਥੇ ਤੇ ਇਹੋ ਜਿਹਾ ਪੋਟੈਂਸ਼ੀਅਲ ਵੀ ਹੈਗਾ ਕਿ 6 ਘੰਟਿਆਂ ਦੇ ਅੰਦਰ ਅੰਦਰ ਅੱਤਵਾਦੀ ਵੀ ਬਣ ਸਕਦਾ ਬੰਦਾ। ਤਾਂ ਉਹ ਫਿਰ ਗੱਲ ਅਸਿੱਧੇ ਰੂਪ ਦੇ ਵਿੱਚ ਕੀ ਲਾਗੂ ਕਰ ਰਹੇ। ਸਭ ਤੋਂ ਵੱਡਾ ਸਵਾਲ ਤੇ ਇਹ ਹੈ ਨਾ ਕਿ ਜਾਂ ਤੇ ਇਹ ਟਾਊਟ ਸਮਝ ਰਹੇ, ਮੁਖਬਰ ਸਮਝ ਰਹੇ ਆ ਕਿ ਜਿਹੜਾ ਵੀ ਸ਼ਰਧਾਲੂ ਜਾਊਗਾ ਕਰਤਾਰਪੁਰ ਸਾਹਿਬ ਸਾਡੇ ਲਈ CID ਕਰਕੇ ਆਊਗਾ, ਤੇ ਜਾਂ ਇਹੋ ਹੀ ਸਮਝਦੇ ਆ ਕਿ ਕੀ 6 ਘੰਟਿਆਂ ਦੇ ਵਿੱਚ ਉੱਥੇ ਇਹ ਅੱਤਵਾਦੀ ਤੇ ਨਹੀਂ ਬਣ ਕੇ ਆਇਆ, ਉਹਦਾ ਰੈਡੀਕਲਾਈਜ਼ ਤੇ ਨਹੀਂ ਹੋ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਮਾਮਲਾ ਹੈ, ਬੜਾ ਇਹ ਸੈਂਸਿਟਿਵ ਮੁੱਦਾ ਹੈ। ਤਾਂ ਹੁਣ ਇਹਦੇ ਤੇ ਚਲੋ ਸਿਆਸਤ ਤੇ ਹੋ ਰਹੀ ਆ, ਰਾਜਨੀਤੀ ਤੇ ਆਪਣੀ ਥਾਂ ਤੇ ਹੋ ਰਹੀ ਆ, ਪਰ 2-3 ਚੀਜ਼ਾਂ ਨੇ। ਹੁਣ ਦੇਖੋ ਇਹ ਤੇ ਕੋਈ ਬੰਦਾ ਜਿਹੜਾ ਜਾਣਕਾਰ ਆ, ਵਿਸ਼ਲੇਸ਼ਕ ਆ ਕਿਸੇ ਚੀਜ਼ ਦਾ, ਤਾਂ ਉਹ ਹੀ ਦੱਸ ਸਕਦਾ ਕਿ ਕੀ ਜਿਹੜੀ IB ਆ ਉਹ ਸਿੱਧੀ SHO ਜਾਂ SSP ਨੂੰ ਸਾਰਾ ਕੁਛ ਭੇਜਦੀ ਆ ਜਾਂ ਭਾਈ ਤੁਸੀਂ ਆਪਣੇ ਪੱਧਰ ਤੇ ਕਰੋ। ਤੇ ਜੇ ਇਸ ਤਰ੍ਹਾਂ ਦਾ ਹੀ ਹੈ, ਮਤਲਬ ਕਿ ਪ੍ਰਣਾਲੀ ਜਿਹੜੀ ਆ ਉਹ ਇਸ ਤਰ੍ਹਾਂ ਹੀ ਫੰਕਸ਼ਨ ਕਰਦੀ ਆ, ਤਾਂ ਕੀ ਫਿਰ ਹੋਮ ਮਿਨਿਸਟਰੀ ਜਾਂ ਗ੍ਰਹਿ ਮੰਤਰਾਲਾ, ਗ੍ਰਹਿ ਵਿਭਾਗ ਆ ਜਿਹੜਾ ਸੂਬੇ ਦਾ, ਉਹ ਕੀ ਪੈਰਾਂ ਨੂੰ ਪੈਂਚਰ ਲਾਉਣ ਵਾਸਤੇ ਰੱਖਿਆ ਫਿਰ? ਦੂਜੀ ਚੀਜ਼ ਜਿਹੜੀ ਆ ਕਿ ਜਦ ਇੱਧਰੋਂ ਕਬੱਡੀ ਖੇਡ ਕੇ ਆਏ ਆ ਮੁੰਡੇ ਜੀ, ਕਬੱਡੀ ਖੇਡ ਕੇ ਆਏ ਆ, ਉਹ ਆਏ, ਉਹਨਾਂ ਤੇ ਦੋਸ਼ ਵੀ ਕਈ ਕਿਸਮ ਦੇ ਲੱਗੇ ਕਿ ਉਹ ਇਜਾਜ਼ਤ ਨਹੀਂ ਸਨ ਲੈ ਕੇ ਗਏ, ਗੈਰ ਅਧਿਕਾਰਤ ਤਰੀਕੇ ਨਾਲ ਉਹ ਉੱਥੇ ਖੇਡ ਕੇ ਆਏ ਆ। ਕਈ ਕਿਸਮ ਦੀਆਂ ਗੱਲਾਂ ਕਹੀਆਂ। ਸੁਨੀਲ ਜਾਖੜ ਨੇ ਤੇ ਉਹਨਾਂ ਦੀ ਮਨਸ਼ਾ ਤੇ ਹੀ ਕਈ ਸਵਾਲ ਖੜੇ ਕਰ ਦਿੱਤੇ ਸਨ, ਹਾਲਾਂਕਿ ਅਰੂਸਾ ਦੀ ਮਨਸ਼ਾ ਉਹਨਾਂ ਨੂੰ ਬਹੁਤ ਪਿਆਰੀ ਲੱਗਦੀ ਹੈ। ਤਾਂ ਉਹ ਬੰਦੇ ਜਦੋਂ ਖੇਡ ਕੇ ਇੱਧਰ ਪਰਤ ਆਏ ਤਾਂ ਕਦੇ ਇਸ ਤਰ੍ਹਾਂ ਦਾ ਆਪਾਂ ਨਹੀਂ ਦੇਖਿਆ ਕਿ ਉਹਨਾਂ ਨੂੰ ਸੱਦਿਆ ਹੋਵੇ, ਕਿਤੇ ਸਮਨਿੰਗ ਹੋਈ ਹੋਵੇ, ਕਿਤੇ ਉਹਨਾਂ ਨੂੰ ਜਾਂਚ ਪੜਤਾਲ ਲਈ ਸੱਦਿਆ। ਮੇਰਾ ਸਵਾਲ ਉਹਨਾਂ ਕਬੱਡੀ ਖਿਡਾਰੀਆਂ ਤੇ ਨਹੀਂ ਹੈ, ਉਹਨਾਂ ਦੀ ਮਨਸ਼ਾ ਤੇ ਨਹੀਂ, ਮੈਂ ਸੁਨੀਲ ਜਾਖੜ ਨਹੀਂ ਹਾਂ। ਮੇਰਾ ਸਵਾਲ ਇਹ ਆ ਕਿ ਜਦੋਂ ਵਾਹਗਾ ਬਾਰਡਰ ਰਹੀ ਕੋਈ ਉਧਰ ਮਹੀਨਾ ਰਹਿ ਕੇ ਆਉਂਦਾ, ਸਾਡੇ ਲੇਖਕ ਥੋੜੇ ਦਿਨ ਪਹਿਲਾਂ ਉਧਰੋਂ ਆਏ ਆ ਜੀ, ਉਧਰ ਕੋਈ ਮੇਰੇ ਖਿਆਲ ਦੇ ਨਾਲ ਤਗੜੀ ਉੱਥੇ ਕਨਵੈਨਸ਼ਨ ਸੀਗੀ, ਤਾਂ ਉੱਥੋਂ ਆਏ ਆ ਸਾਡੇ ਕਾਫੀ ਬੁੱਧੀਜੀਵੀ ਆਏ ਆ। ਤਾਂ ਕੀ ਉਹਨਾਂ ਨੂੰ ਵੀ ਸੰਮਨ ਕਰਕੇ ਪੁੱਛਿਆ ਗਿਆ ਇਸ ਤਰ੍ਹਾਂ? ਜਦ ਤੁਸੀਂ ਵਾਹਗਾ ਬਾਰਡਰ ਰਾਹੀਂ ਜਾਣ ਵਾਲਿਆਂ ਨੂੰ ਇਸ ਤਰ੍ਹਾਂ ਦੀ ਕੋਈ ਸਮਨਿੰਗ ਨਹੀਂ ਜੇ ਕਰਦੇ, ਕੋਈ ਪੁੱਛਗਿੱਛ ਨਹੀਂ ਜੇ ਕਰਦੇ, ਫਿਰ ਸਪੈਸ਼ਲ ਇੱਧਰ ਕਿਉਂ? ਤਾਂ ਇਹ ਸਵਾਲ ਦਾ ਜਵਾਬ ਜਿਹੜਾ ਉਹ ਅਕਾਲੀਆਂ ਨੂੰ ਵੀ ਦੇਣਾ ਪਊਗਾ, ਕਿਉਂਕਿ ਉਹ ਕੇਂਦਰ ਦੇ ਅਲਾਇੰਸ ਪਾਰਟਨਰ ਆ, ਤੇ ਇੱਥੋਂ ਦੀ ਸੂਬਾ ਸਰਕਾਰ ਨੂੰ ਵੀ ਦੇਣਾ ਪਊਗਾ ਕਿ ਹਾਂ ਭਾਈ ਕੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਤਾਲਮੇਲ ਹੋ ਰਿਹਾ ਸਰਕਾਰ ਦਾ ਜਾਂ ਆਪਣੇ ਪੱਧਰ ਤੇ ਹੀ ਚੱਲ ਰਿਹਾ ਜੀ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਦੇ ਨਾਲ ਕੀਤੀ ਮੁਲਾਕਾਤ। ਨਵਜੋਤ ਸਿੰਘ ਸਿੱਧੂ ਦੀ ਇਹ ਮੁਲਾਕਾਤ ਜਿਹੜੀ ਆ ਉਹ ਅੱਜ ਚਰਚਾ ਦਾ ਵਿਸ਼ਾ ਬਣੀ ਰਹੀ ਆ। ਤੇ ਨਵਜੋਤ ਸਿੰਘ ਸਿੱਧੂ ਦੇ ਫੈਨ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬਹੁਤ ਜ਼ਿਆਦਾ ਆ। ਕਿਸੇ ਸਮੇਂ ਜਿੱਦਾਂ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਵਿੱਚ ਬਹੁਤ ਫੈਨ ਸਨ, ਤੇ ਉਹੀ ਦੌਰ ਅੱਜ ਕੱਲ੍ਹ ਨਵਜੋਤ ਸਿੰਘ ਸਿੱਧੂ ਦਾ। ਨਵਜੋਤ ਸਿੰਘ ਸਿੱਧੂ ਬਹੁਤ ਚਮਕਿਆ ਸਿਤਾਰਾ ਹੈ। ਤਾਂ ਨਵਜੋਤ ਸਿੰਘ ਸਿੱਧੂ ਨੇ ਖੁਦ ਹੀ ਪ੍ਰੈਸ ਨੋਟ ਜਾਰੀ ਕਰਕੇ, ਯਾਨੀ ਇਹ ਗੱਲ ਹੁਣ ਨੋਟ ਕਰੋ ਕਿ ਖੁਦ ਹੀ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਮੈਂ ਜੀ ਉੱਥੇ ਹਾਈ ਕਮਾਂਡ ਦੇ ਨਾਲ ਮਿਲ ਕੇ ਆਇਆ, ਮੈਨੂੰ ਸੱਦਿਆ ਗਿਆ ਸੀਗਾ। ਦੂਜਾ ਸ਼ਬਦ ਇਹ ਨੋਟ ਕਰ ਲਓ ਕਿ ਖੁਦ ਪ੍ਰੈਸ ਨੋਟ ਜਾਰੀ ਕਰ ਰਿਹਾ, ਖੁਦ ਕਹਿ ਰਿਹਾ ਕਿ ਮੈਨੂੰ ਦਿੱਲੀ ਸੱਦਿਆ ਗਿਆ ਸੀਗਾ, ਫਿਰ ਮੈਂ ਮੁਲਾਕਾਤ ਕੀਤੀ, ਉਸ ਤੋਂ ਬਾਅਦ ਮੈਂ ਪੰਜਾਬ ਦੀ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ। ਇਹ ਤੀਜਾ ਸ਼ਬਦ, ਤੀਜਾ ਫਿਕਰਾ ਨੋਟ ਕਰ ਲਓ, ਕਿਉਂਕਿ ਜਦੋਂ ਟੁਕੜਿਆਂ 'ਚ ਆਪਾਂ ਜੋੜਾਂਗੇ ਨਾ ਤਾਂ ਫਿਰ ਲੜੀ ਬਣ ਜਾਏਗੀ। ਤਾਂ ਚੌਥਾ ਉਹ ਕਹਿੰਦੇ ਆ ਕਿ ਜੀ ਪੰਜਾਬ ਨੂੰ ਵਿਕਾਸ ਦੀਆਂ ਲੂਹਾਂ ਉੱਪਰ ਲੈ ਕੇ ਆਉਣ ਤੇ ਇਸ ਨੂੰ ਆਤਮ ਨਿਰਭਰ ਬਣਾਉਣ ਦੇ ਆਪਣੇ ਰੋਡ ਮੈਪ ਤੋਂ ਵੀ ਜਾਣੂ ਕਰਵਾਇਆ। ਇਹ ਚੌਥਾ, ਹੁਣ 4 ਟੁਕੜੇ ਲੈ ਲਓ। ਪਹਿਲਾ ਇਹ ਕਿ ਉਹ ਪ੍ਰੈਸ ਨੋਟ ਆਪ ਰਿਲੀਜ਼ ਕਰ ਰਿਹਾ ਹੈ, ਇਹਦਾ ਮਤਲਬ ਇਹ ਆ ਕਿ ਉਹ ਚਾਹੁੰਦਾ ਕਿ ਪ੍ਰੈਸ ਦੇ ਵਿੱਚ ਗੱਲ ਜਾਵੇ, ਪ੍ਰੈਸ ਦੇ ਵਿੱਚ ਨਹੀਂ, ਥੋੜੀ ਜਿਹੀ ਸ਼ਰੀਕਾਂ ਦੀ ਮਹਿਫਲ ਦੇ ਵਿੱਚ ਵੀ ਜਾਵੇ। ਤਾਂ ਦੂਜੀ ਚੀਜ਼ ਇਹ ਕਹਿ ਰਿਹਾ ਕਿ ਮੈਨੂੰ ਸੱਦਿਆ ਗਿਆ, ਮਤਲਬ ਕਿ ਐਲਾਨੀਆ ਸਿੱਧੂ ਸਾਹਿਬ ਕਹਿੰਦਾ ਹੈ ਕਿ ਆਪਾਂ ਸੱਦੇ ਤੋਂ ਬਗੈਰ ਨਹੀਂ ਜਾਂਦੇ। ਉਹਨੇ ਇੱਕ ਵਾਰੀ ਅੱਗੇ ਵੀ ਕਿਹਾ ਸੀਗਾ
ਕਿ ਦਰਬਾਰ ਸਾਹਿਬ ਮੈਂ ਜਾਂਦਾ ਬਿਨਾਂ ਸੱਦੇ ਤੋਂ ਆਪਣੇ ਗੁਰੂ ਕੋਲ, ਅਦਰਵਾਈਜ਼ ਸਿੱਧੂ ਕਿਤੇ ਨਹੀਂ ਜਾਂਦਾ ਬਿਨਾਂ ਸੱਦੇ ਤੋਂ। ਤਾਂ ਉਹਨੇ ਇਹ ਸਾਫ਼ ਕਰ ਦਿੱਤਾ ਕਿ ਮੈਨੂੰ ਸੱਦਿਆ ਗਿਆ ਸੀਗਾ। ਤੀਜੀ ਗੱਲ ਕਿ ਪੰਜਾਬ ਦੇ ਅਜੋਕੇ ਹਾਲਾਤ ਜਿਹੜੇ ਕਿ ਕੱਲ ਕੈਪਟਨ ਅਮਰਿੰਦਰ ਸਿੰਘ ਜੀ ਬੜੇ ਪਰੋ ਕੇ ਦੱਸ ਰਹੇ ਸੀਗੇ, ਏਦਾਂ ਹੋ ਗਿਆ ਜੀ, ਓਦਾਂ ਹੋ ਗਿਆ, ਤਾਂ ਉਹ ਹਾਲਾਤ ਜਿਹੜੇ ਆ ਉਹ ਉੱਥੇ ਦੱਸ ਰਹੇ ਆ। ਫਿਰ ਚੌਥਾ ਕਿ ਇਹਨਾਂ ਨੂੰ ਠੀਕ ਕਰਨ ਵਾਸਤੇ ਆਪਾਂ ਇੱਕ ਰੋਡ ਮੈਪ ਵੀ ਦੇ ਆਏ ਆ। ਹੁਣ ਦੋ ਗੱਲਾਂ ਦੇ ਸਪਸ਼ਟ ਸੰਕੇਤ ਆ, ਕੱਲ ਨੂੰ ਕੀ ਹੋਣਾ ਕੋਈ ਬੰਦਾ ਗਰੰਟੀ ਨਹੀਂ ਲੈ ਸਕਦਾ ਰਾਜਨੀਤੀ 'ਚ। ਇੱਕ ਤੇ ਇਹ ਆ ਕਿ ਜਿਹੜੇ ਕਿਆਫੇ ਲੱਗ ਰਹੇ ਸੀ ਆਮ ਆਦਮੀ ਪਾਰਟੀ ਵਾਲੇ ਤੇ ਰੈੱਡ ਕਾਰਪੇਟ ਵੀ ਵਿਛਾ ਰਹੇ ਸੀਗੇ, ਬਹੁਤ ਕਿਆਫੇ ਲੱਗ ਰਹੇ ਸੀਗੇ। ਤਾਂ ਇੱਕ ਦਿਨ ਆਪਣੇ ਵੀ ਕਿਸੇ ਮੇਰੇ ਖਿਆਲ ਦੇ ਨਾਲ ਲਿਸਨਰ ਨੇ ਸਵਾਲ ਕੀਤਾ ਸੀਗਾ, ਤਾਂ ਮੈਂ ਕਿਹਾ ਸੀਗਾ ਕਿ ਹਾਲੇ ਦੇਖੋ ਸਿੱਧੂ ਕੋਲ ਬਹੁਤ ਸਾਰੇ ਆਪਸ਼ਨ ਆ। ਤਾਂ ਪਹਿਲਾਂ ਤੇ ਉਹਨਾਂ ਨੇ ਸੰਕੇਤ ਇਹ ਦਿੱਤਾ ਕਿ ਹਾਲ ਦੀ ਘੜੀ ਉਹ ਜਿੱਥੇ ਬੈਠੇ ਆ ਸੋ ਬੈਠੇ ਰਹਿਣਗੇ, ਤੇਲ ਵੇਖੋ ਤੇਲ ਦੀ ਧਾਰ ਵੇਖੋ। ਦੂਜਾ ਸੰਕੇਤ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਉਹਨਾਂ ਨੂੰ ਆਲਾ ਕਮਾਨ ਨੇ ਕੁਛ ਨਾ ਕੁਛ ਭਰੋਸਾ ਦਿੱਤਾ ਕਿ ਤੁਹਾਡੀ ਸਿੱਧੂ ਸਾਹਿਬ ਜ਼ਰੂਰ ਸੁਣੀ ਜਾਊਗੀ। ਤਾਂ ਕਦੋਂ ਸੁਣੀ ਜਾਂਦੀ ਹੈ ਇਹ ਤੇ ਪਤਾ ਨਹੀਂ, ਪਰ ਦੋ ਤਿੰਨ ਸੰਕੇਤ ਇਸ ਮੁਲਾਕਾਤ ਚੋਂ ਸਾਫ਼ ਆ ਕਿ ਨਵਜੋਤ ਸਿੰਘ ਸਿੱਧੂ ਇੱਕ ਤੇ ਜਾਏਗਾ ਨਹੀਂ ਕਿਤੇ ਹਾਲ ਦੀ ਘੜੀ। ਦੂਜਾ ਇਹ ਆ ਕਿ ਆਲਾ ਕਮਾਨ ਦੇ ਨਾਲ ਉਹਦੀ ਗੱਲਬਾਤ ਹੋਈ ਹੈ ਤਾਂ ਉਹਨੂੰ ਕੋਈ ਨਾ ਕੋਈ ਭਰੋਸਾ ਮਿਲਿਆ, ਤਾਂ ਹੀ ਉਹਨੇ ਪ੍ਰੈਸ ਰਿਲੀਜ਼ ਕੀਤਾ। ਤੀਜੀ ਇਹ ਆ ਕਿ ਨਵਜੋਤ ਸਿੰਘ ਸਿੱਧੂ ਸਰਗਰਮ ਭਾਵੇਂ ਘਟਿਆ ਪਰ ਅੰਦਰ ਖਾਤੇ ਆਪਣੀਆਂ ਤਿਆਰੀਆਂ ਉਹਨੇ ਪੂਰੀਆਂ ਜੋਬਨ ਤੇ ਲਿਆਂਦੀਆਂ ਹੋਈਆਂ। ਜੀ 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 ਤੇ ਅਗਲੀ ਜੇ ਗੱਲ ਕਰੀਏ, ਕਹਿੰਦੇ ਨਾਭਾ ਜੇਲ੍ਹ ਦੇ ਵਿੱਚ ਬੰਦੀ ਸਿੰਘਾਂ ਨੇ ਖਤਮ ਕੀਤੀ ਹੈ ਹੜਤਾਲ। ਦੇਖੋ ਇਹਨਾਂ ਬੰਦੀ ਸਿੰਘਾਂ ਦੀ ਮੰਗ ਸੀਗੀ ਕਿ ਜੋ ਧਾਰਮਿਕ ਪੋਥੀਆਂ ਜਾਂ ਗੁਟਕਾ ਸਾਹਿਬ ਭੇਜੇ ਗਏ ਸੀਗੇ ਜੇਲ੍ਹ ਦੇ ਵਿੱਚ, ਜਦੋਂ ਉਹ ਆਏ ਤਾਂ ਡਿਊਟੀ ਅੰਦਰ ਉਹਨਾਂ ਦਾ ਨਿਰਾਦਰ ਹੋਇਆ, ਯਾਨੀ ਬੇਅਦਬੀ ਹੋਈ ਆ। ਉਸ ਤੋਂ ਬਾਅਦ ਇਹ ਭੁੱਖ ਹੜਤਾਲ ਤੇ ਚਲੇ ਗਏ ਸਨ ਕੁਛ ਸਿੱਖ ਬੰਦੀ। ਤਾਂ ਹੁਣ ਉਸ ਤੋਂ ਬਾਅਦ ਇੱਕ ਵਫਦ ਗਿਆ TPC ਦਾ, ਜਿਹਦੇ ਵਿੱਚ ਅਮਰਜੀਤ ਸਿੰਘ ਚਾਵਲਾ ਜੀ ਸਨ, ਭਗਵੰਤ ਸਿੰਘ ਜੀ ਸਿਆਲਕਾ ਸਨ, ਨਿਸ਼ਾਨ ਸਿੰਘ ਜੀ ਸਨ। ਤਾਂ ਇਹਨਾਂ ਨੇ ਜਾ ਕੇ ਉੱਥੇ ਇੱਕ ਮੀਟਿੰਗ ਕੀਤੀ, ਮਿਲਣੀ ਕੀਤੀ, ਕੁਛ ਹੋਰ ਵੀ ਸਨ ਵਫਦ ਦੇ ਮੈਂਬਰ। ਤਾਂ ਉਸ ਤੋਂ ਬਾਅਦ ਖਬਰ ਇਹ ਆ ਰਹੀ ਆ ਕਿ ਭੁੱਖ ਹੜਤਾਲ ਖਤਮ ਕਰਨ ਲਈ ਇਹ ਬੰਦੀ ਮੰਨ ਗਏ। ਹਾਲਾਂਕਿ ਪੁਸ਼ਟੀ ਜਿਹੜੀ ਆ ਉਹ ਅੰਦਰੋਂ ਹੋਏਗੀ, ਕੋਈ ਨਾ ਕੋਈ ਪ੍ਰੈਸ ਰਿਲੀਜ਼ ਆਊਗਾ ਜਾਂ ਕੋਈ ਅੱਜ ਕੱਲ ਵੈਸੇ ਲਾਈਵ ਵੀ ਆ ਜਾਂਦਾ ਨਾ ਅੰਦਰੋਂ, ਤੁਹਾਨੂੰ ਪਤਾ ਹੀ ਹੈ ਜੀ। ਲੁਧਿਆਣਾ ਜੇਲ੍ਹ ਦੇ ਵਿੱਚ ਸਾੜ ਫੂਕ ਚੱਲ ਰਹੀ ਸੀ ਤੇ ਉਧਰੋਂ ਕੈਦੀ ਲਾਈਵ ਵਿਖਾ ਰਹੇ ਸਨ ਜਿਵੇਂ ਕ੍ਰਿਕਟ ਮੈਚ ਚੱਲ ਰਿਹਾ ਹੁੰਦਾ, ਆਹ ਦੇਖੋ ਜੀ ਇੱਥੇ ਆ ਹੋ ਰਿਹਾ, ਇੱਥੇ ਆ ਹੋ ਰਿਹਾ। ਤਾਂ ਖੈਰ ਪੁਸ਼ਟੀ ਹੋਣੀ ਬਾਕੀ ਆ, ਬਾਕੀ ਜੇ ਮਸਲਾ ਹੱਲ ਹੋ ਗਿਆ ਤਾਂ ਠੀਕ ਆ, ਪਰ ਇਹ ਸਪਸ਼ਟ ਹੋਣਾ ਚਾਹੀਦਾ ਕਿ ਬੇਅਦਬੀ ਹੋਈ ਆ ਜਾਂ ਨਹੀਂ ਹੋਈ। ਜੇ ਹੋਈ ਆ ਤੇ ਫਿਰ ਇਸ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਚਾਹੀਦਾ। ਜਿਨ੍ਹਾਂ ਮੁਲਾਜ਼ਮਾਂ ਨੇ ਕੀਤੀ ਉਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KW